ਸਰਕਾਰ ਦੇ ਯੂ ਟਰਨ ਦੀ ਗੱਲ ਕਰੀਏ ਸ਼ਰਮਾ ਜੀ, ਕਹਿੰਦੇ ਇੱਕ ਹੋਰ ਯੂ ਟਰਨ ਮਾਰਤਾ ਪ੍ਰਾਪਰਟੀ ਟੈਕਸ ਵਸੂਲਣ ਵਾਲਾ ਜਿਹੜਾ ਫੈਸਲਾ ਸੀ, ਉਹ 24 ਘੰਟਿਆਂ 'ਚ ਹੀ ਬਦਲਿਆ। ਪ੍ਰਵੀਨ ਜੀ, ਪੰਚਾਇਤਾਂ ਭੰਗ ਕਰਨ ਵਾਲਾ ਫੈਸਲਾ ਅਦਾਲਤ ਦੇ ਫੈਸਲੇ ਆਉਣ ਤੋਂ ਪਹਿਲਾਂ ਹੀ ਦੱਸਤਾ ਕਿ ਜੀ ਅਸੀਂ ਬਦਲ ਲਿਆ, ਹੂੰ, 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 ਤੇ ਹੁਣ ਫਿਰ ਅਜੇ ਸੁਣਵਾਈ ਹੋਣੀ ਸੀ ਹੂੰ, ਅਗਲੇ ਮਾਮਲਿਆਂ ਦੀ, ਜਿਹ 'ਚ ਜ਼ਿਲ੍ਹਾ ਪ੍ਰੀਸ਼ਦ ਵਾਲਾ ਮਾਮਲਾ ਵੀ ਖੜਾ ਸੀ ਨਾ, ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ, ਤੇ ਉਹ ਵੀ ਫੈਸਲਾ ਕੱਲ੍ਹ ਵਾਪਸ ਲੈ ਲਿਆ ਜੀ ਜੀ, ਜੀ, ਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜਿਹੜੀਆਂ ਨਵੰਬਰ 'ਚ ਚੋਣਾਂ ਕਰਾਉਣ ਦਾ ਤੈਅ ਕੀਤਾ ਸੀਗਾ, ਉਹ ਹਾਂਜੀ, ਵੀ ਅਜੇ ਨਹੀਂ ਕਰਾਵਾਂਗੇ ਹੈ ਨਾ। ਜੀ, ਸੋ ਉਹਨਾਂ ਦੀ ਬਹਾਲੀ ਵੀ ਅਸੀਂ ਉਹਨਾਂ ਦੇ ਸਮਾਂ ਤੱਕ, ਜਦੋਂ ਤੱਕ ਉਹਨਾਂ ਦੀ ਹੱਦ ਹੈਗੀ ਹੈ 11 ਮਹੀਨੇ ਮੇਰੇ ਖਿਆਲ ਹੈਗੇ ਸੀ ਉਹਨਾਂ ਦੇ, ਹੂੰ, ਸੋ ਉਹ ਬਹਾਲ ਰਹਿਣਗੇ। ਸੋ ਇਸ ਲਈ ਸਰਕਾਰ ਯੂ ਟਰਨ ਲੈਣ ਦੀ ਮਾਹਰ ਹੈ। ਇਹ ਯੂ ਟਰਨ ਤਾਂ ਤੁਹਾਨੂੰ ਸਰਕਾਰ ਆਉਂਦਿਆਂ ਹੀ ਧਿਆਨ 'ਚ ਹੋਣਾ ਕਿ ਮਤਲਬ ਕਿ ਝੋਨਾ ਲਾਉਣ ਨੂੰ ਲੈ ਕੇ ਵੀ ਤਰੀਕਾਂ ਬਦਲਣ ਦੇ ਮਾਮਲੇ ਤੇ ਆ ਗਏ ਸੀ ਕਿ ਨਹੀਂ ਬਾਈ ਜੀ, ਹੂੰ, ਹੈ ਨਾ। ਉਹ ਵੀ ਸਭ ਦੇ ਧਿਆਨ 'ਚ ਹੈ ਕਿਵੇਂ ਯੂ ਟਰਨ ਲੈਣਾ ਪੈ ਗਿਆ, ਜੀ, ਜਾਂ ਫਿਰ ਇਹੀ ਨੀਗਾ ਮੀਟਰ ਰੇੜਿਆਂ ਤੱਕ ਦਾ ਯੂ ਟਰਨ ਮਾਰਨਾ ਪੈ ਗਿਆ। ਹਾਂਜੀ, ਮਾਰਿਆ ਸੀ ਯੂ ਟਰਨ। ਸੋ ਇਹੋ ਜਿਹੇ ਕਿੰਨੇ ਹੀ ਫੈਸਲੇ ਨੇ ਜਿਨ੍ਹਾਂ ਤੇ ਯੂ ਟਰਨ ਲੈਣਾ ਪਿਆ। ਸੋ ਹਾਲ ਹੀ 'ਚ ਪੰਚਾਇਤੀ ਚੋਣਾਂ ਵਾਲਾ ਯੂ ਟਰਨ ਖੂਬ ਚਰਚਾ 'ਚ, ਪਰ ਇਹ ਸਭ ਦੇ ਵਿਚਾਲੇ ਇੱਕ ਹੋਰ ਪਹਿਲੂ ਬੜੀ ਸੂਖਮ ਤੇ ਪੂਰੇ ਪੰਜਾਬ ਨਾਲ ਜੁੜਿਆ ਪਹਿਲੂ ਆ ਪ੍ਰਾਪਰਟੀ ਟੈਕਸ ਦਾ। ਹੂੰ, ਹੂੰ, ਅਸਲ 'ਚ ਲੋਕ ਵੀ ਜੀ ਸਮੇਂ ਸਿਰ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਾਉਂਦੇ। ਜੀ, ਜੀ, ਸਾਨੂੰ ਵੀ ਹਦਾਇਤ ਹੈ ਕਿ ਜਦੋਂ ਤੱਕ ਸਾਡੇ ਨੋਟਿਸ ਨਾ ਲੱਗੇ, ਜਦੋਂ ਤੱਕ ਸਾਨੂੰ 2-4 ਚਿੱਠੀਆਂ ਨਾ ਆ ਜਾਣ, ਜਦੋਂ ਤੱਕ ਐ ਨਾ ਲੱਗੇ ਕਿ ਕਾਰਵਾਈ ਹੋ ਜੂ, ਘਰ-ਬਾਰ ਸਾਡਾ ਜ਼ਬਤ ਹੋ ਜੂ, ਪਲਾਟ ਸਾਡੇ ਜ਼ਬਤ ਹੋ ਜਾਣਗੇ, ਫਿਰ ਅਸੀਂ ਭੱਜਦੇ ਹਾਂ ਲਾਈਨਾਂ 'ਚ ਵੀ ਲੱਗ ਕੇ, ਫਿਰ ਅਸੀਂ 4-4 ਘੰਟੇ ਗਰਮੀ ਪਸੀਨਾ ਹੋ ਕੇ ਵੀ ਫਿਰ ਅਸੀਂ ਪੈਸੇ ਭਰਨ ਜਾਂਦੇ ਹਾਂ। ਕਰਦੇ ਹਾਂ, ਬਿਲਕੁਲ। ਪਹਿਲਾਂ ਅਸੀਂ ਸਮੇਂ ਤੇ ਨਹੀਂ ਭਰਨਾ, ਸੋ ਸ਼ਾਇਦ ਸਰਕਾਰ ਮਾਫ ਹੀ ਕਰ ਦੂ। ਸਾਨੂੰ ਇਹ ਲੱਗਦਾ ਕਿ ਚੋਣਾਂ ਆਉਣ ਵਾਲੀਆਂ 2024 ਦੇ ਵੀ ਮਾਫ ਹੋ ਜੂ। ਜਿਹੜੀ ਆ ਮਾਫੀ ਦੀ ਆਦਤ ਪੈ ਗਈ ਕਿ ਜਿਵੇਂ ਕਹਿੰਦੇ ਆ ਕਿ ਲੋਨ ਲੈ ਲੈਂਦੇ ਨੇ ਜ਼ਮੀਨਾਂ ਦੇ ਉੱਤੇ ਆਪਣੇ ਬੰਦੇ, ਹੈ ਨਾ, ਫਿਰ ਉਹ ਮੋੜਦੇ ਨਹੀਂ ਕਿ ਮਾਫ ਹੀ ਕਰੇ ਦੇਣਾ ਸਰਕਾਰ ਨੇ, ਹੈ ਨਾ। ਸੋ ਉਸੇ ਤਰ੍ਹਾਂ ਆਹ ਪ੍ਰਾਪਰਟੀ ਟੈਕਸ ਦਾ ਮਾਮਲਾ ਹੁਣ ਸਰਕਾਰ ਨੇ ਸੈਟਲਮੈਂਟ ਦੇ ਹਵਾਲੇ ਨਾਲ ਕਹਿੰਦੇ ਜੀ ਐਲਾਨ ਕੀਤਾ ਕਿ ਭਾਈ ਸੋਮਵਾਰ ਤੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਓ। ਵਨ ਟਾਈਮ ਸੈਟਲਮੈਂਟ ਸਕੀਮ ਹੈ ਸਾਡੀ, ਕਿ ਆ ਕੇ ਟੈਕਸ ਉੱਕਾ ਪੁੱਕਾ ਭਰੋ, ਤੇ ਕਹਿੰਦੇ ਜੀ ਲੋਕ ਸੋਮਵਾਰ ਨੂੰ ਭਰਨ ਚਲੇ ਗਏ। ਤੇ ਜਦੋਂ ਭਰਨਗੇ ਅਧਿਕਾਰੀਆਂ ਨੇ ਪੈਸੇ ਲੈਣਾ ਇਨਕਾਰ ਕਰਤਾ ਕਿ ਨਹੀਂ ਜੀ ਅਜੇ ਸਰਕਾਰ ਨੇ ਰੋਕ ਲਾਤੀ ਜੀ, ਫਿਰ ਕਿ ਅਗਲੇ ਹੁਕਮਾਂ ਤੱਕ ਹਲੇ ਰੋਕ ਆ। ਸੋ ਹੁਣ ਪੰਜਾਬ 'ਚ ਚਰਚਾ ਜੀ ਪ੍ਰਾਪਰਟੀ ਟੈਕਸ ਸੈਟਲਮੈਂਟ ਮਾਮਲੇ 'ਚ ਵੀ ਅਚਾਨਕ ਲੱਗੀ ਰੋਕ ਦੇ ਕੀ ਮਾਇਨੇ ਨੇ, ਕੀ ਯੂ ਟਰਨ ਲੈ ਲਿਆ ਸਰਕਾਰ ਨੇ ਇਹਦੇ ਤੇ, ਕਿ ਸਰਕਾਰ ਨੂੰ ਲੱਗਿਆ ਕਿ ਜਿੰਨਿਆਂ ਤੋਂ ਪ੍ਰਾਪਰਟੀ ਟੈਕਸ ਵਸੂਲ ਲਿਆ ਉਨੀਆਂ ਵੋਟਾਂ ਨਾਲ ਚੱਲ ਜਾਣਗੀਆਂ ਜੀ, ਕਿਤੇ ਵੋਟਾਂ ਗਵਾਚਣ ਦਾ ਡਰ ਆ, ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਪਹਿਲੂ ਆ। ਸੋ ਇਹ ਸਾਰੇ ਵਰਤਾਰੇ ਨੇ ਇੱਕ ਵਾਰ ਫਿਰ ਸਵਾਲ ਖੜੇ ਕੀਤੇ ਨੇ ਕਿ ਕੀ ਇਹ, ਕਿਉਂਕਿ ਮੁੱਖ ਤੌਰ ਤੇ ਪ੍ਰਾਪਰਟੀ ਟੈਕਸ ਨਗਰ ਕੌਂਸਲਾਂ 'ਚੋਂ ਆਉਣਾ, ਨਗਰ ਨਿਗਮਾਂ 'ਚੋਂ ਆਉਣਾ, ਸ਼ਹਿਰਾਂ 'ਚੋਂ ਆਉਣਾ। ਹਾਂਜੀ, ਸੋ ਉੱਥੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨਾ ਪ੍ਰਭਾਵਿਤ ਹੋ ਜਾਣ, ਕੀ ਇਸ ਹਵਾਲੇ ਨਾਲ ਵਰਕਰਾਂ ਦੀ ਹਦਾਇਤ ਤੇ ਕੰਮ ਹੋਇਆ, ਜਾਂ ਇਹਦੇ ਵਿੱਚ ਕੋਈ ਹੋਰ ਨੁਕਤਾ ਆਉਂਦੇ 2-4 ਦਿਨਾਂ ਦੇ ਵਿੱਚ ਕੋਈ ਨਵੇਂ ਰੂਪ ਸਾਹਮਣੇ ਆਊਗੀ, ਗੱਲ ਦੇਖਣ ਵਾਲੀ ਹੋਊ। ਪਰ ਪੰਜਾਬ 'ਚ ਯੂ ਟਰਨ ਦੀ ਖੂਬ ਚਰਚਾ ਹੈ। ਬਿਲਕੁਲ, ਬਿਲਕੁਲ। ਤੇ ਤੁਸੀਂ ਜ਼ਿਕਰ ਕੀਤਾ ਸੀ ਜਦੋਂ ਆਪਾਂ ਵਿਧਾਨ ਪ੍ਰੀਸ਼ਦ ਦੀ ਗੱਲ ਕਰ ਰਹੇ ਸੀ ਕਿ ਦਿੱਲੀ ਤੋਂ ਵੀ ਅਪਾਇੰਟਮੈਂਟਸ ਹੋ ਸਕਦੀਆਂ ਨੇ, ਪਰ ਜਿਹੜੀ ਅਗਲੀ ਖਬਰ ਹੈ ਸ਼ਰਮਾ ਜੀ, ਉਹ ਕੁਛ ਇਸ ਤਰ੍ਹਾਂ ਦਾ ਇਸ਼ਾਰਾ ਕਰਦੀ ਹੈ। ਕਹਿੰਦੇ ਸਕੂਲ ਪੰਜਾਬ ਸਰਕਾਰ ਦੇ ਹੈ, ਪਰ ਸਕੂਲ ਪ੍ਰਬੰਧਕ ਦਿੱਲੀ ਏਜੰਸੀ ਦੇ। ਜੀ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਕਾਫੀ ਸਮੇਂ ਪਹਿਲਾਂ ਇਹ ਖਬਰ ਸਾਹਮਣੇ ਲਿਆਂਦੀ ਸੀ ਕਿ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮੈਨੇਜਰ ਰੱਖਣ ਜਾ ਰਹੀ ਹੈ ਨਾ, ਪ੍ਰਬੰਧਕ ਰੱਖਣ ਜਾ ਰਹੀ ਹੈ, ਸਕੂਲ ਪ੍ਰਬੰਧਕ ਰੱਖਣੇ ਆ, ਜਿਹੜੇ ਸਕੂਲ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਆਉਣਗੇ, ਸਕੂਲ ਖਤਮ ਹੋਣ ਤੋਂ ਅੱਧਾ ਘੰਟਾ ਬਾਅਦ ਜਾਣਗੇ। ਤੇ ਇਹਨਾਂ 'ਚ ਇਹ ਵੀ ਮੰਨਿਆ ਗਿਆ ਸੀ ਕਿ ਬਹੁ ਗਿਣਤੀ ਰਿਟਾਇਰਡ ਅਧਿਕਾਰੀ ਜਿਹੜੇ ਪਹਿਲਾਂ ਹੀ ਇੱਕ ਤਨਖਾਹ, ਇੱਕ ਪੈਨਸ਼ਨ ਲੈਂਦੇ ਨੇ, ਉਹ ਬੰਦੇ ਇੱਕ ਨਵੀਆਂ ਤਨਖਾਹਾਂ ਤੇ ਤੈਨਾਤ ਹੋਣਗੇ। ਠੀਕ ਹੈ ਜੀ। ਉਸ ਸਮੇਂ ਇਹ ਵੀ ਮੁੱਦਾ ਬਣਿਆ ਸੀ ਕਿ ਜਿਹੜੇ ਸਿੱਖਿਆ ਨਾਲ ਸੰਬੰਧਿਤ ਕੋਰਸ ਕਰੀ ਬੈਠੇ ਨੇ, ਜਿਹੜੇ ਮਾਸਟਰੀ ਦਾ ਕੋਰਸ ਕਰੀ ਬੈਠੇ ਨੇ, ਉਹ ਸਕੂਲ ਪ੍ਰਬੰਧਕ ਵਜੋਂ ਵੀ ਚੰਗੀ ਸੇਵਾ ਨਿਭਾ ਸਕਦੇ ਨੇ, ਪਰ ਉਹਨਾਂ ਦੀ ਉਮਰ ਹੱਦ ਲੰਘ ਗਈ, ਹੁਣ ਉਹ ਮਾਸਟਰ ਨਹੀਂ ਲੱਗ ਸਕਦੇ, ਤਾਂ ਉਹਨਾਂ ਦੀ ਡਿਗਰੀਆਂ ਉਹ ਕੰਮ ਲੈ ਲਓ। ਰਿਟਾਇਰ ਰੱਖਣ ਨਾਲ ਉਹਨਾਂ ਕੋਲ ਤਜਰਬਾ ਵੀ ਹੈਗਾ, ਸਮਝ ਵੀ ਹੈਗੀ, ਉਹਨਾਂ ਕੋਲ ਉਮਰ ਦਾ ਤਕਾਜ਼ਾ ਵੀ ਹੈਗਾ, ਰਿਟਾਇਰ ਬੰਦੇ ਕੋਲ ਪੈਨਸ਼ਨ ਵੀ ਹੈਗੀ, ਤਾਂ ਇੱਕ ਨਵੇਂ ਬੰਦੇ ਰੁਜ਼ਗਾਰ ਵੀ ਮਿਲ ਜੂਗਾ ਜੀ। ਪਰ ਉਸ ਤੇ ਸਰਕਾਰ ਨੇ ਗੌਰ ਨਹੀਂ ਕੀਤਾ। ਉਹਦਾ ਪਹਿਲੂ ਹੁਣ ਸਪਸ਼ਟ ਹੁੰਦਾ ਕਿ ਸਰਕਾਰ ਗੌਰ ਤਾਂ ਕਰੇ ਜਨਾਬ ਜੇਕਰ ਸਰਕਾਰ ਨੇ ਸਰਕਾਰੀ ਬੰਦੇ ਰੱਖਣੇ ਹੁੰਦੇ। ਠੀਕ ਹੈ ਜੀ। ਇਹ ਮੈਨੇਜਰ ਜਿਹੜੇ ਰੱਖੇ ਜਾ ਰਹੇ ਨੇ, ਸਕੂਲ ਪ੍ਰਬੰਧਕ ਜਿਹੜੇ ਰੱਖੇ ਜਾ ਰਹੇ ਨੇ, ਇਹ ਪ੍ਰਾਈਵੇਟ ਏਜੰਸੀ ਰੱਖ ਰਹੀ ਆ। ਇਹਦਾ ਮਤਲਬ ਜਿਹੜੇ ਕਹਿੰਦੇ ਸੀ ਅਸੀਂ ਕੱਚਿਆਂ ਨੂੰ ਵੀ ਪੱਕੇ ਕਰਾਂਗੇ, ਅਸੀਂ ਸਰਕਾਰੀ ਭਰਤੀ ਕਰਾਂਗੇ, ਉਹ ਹੁਣ ਏਜੰਸੀਆਂ ਰਾਹੀਂ ਭਰਤੀ ਕਰਨ ਲੱਗੇ। ਰਾਜ ਸਭਾ ਕਰ ਲਈ ਜੀ, ਐਡਵੋਕੇਟ ਜਨਰਲ ਦੀ ਟੀਮ ਕਰ ਲਈ ਜੀ, ਹੈ ਨਾ, ਇੱਥੇ ਬਿਜਲੀ ਵਿਭਾਗ 'ਚ ਜੀ, ਇੱਥੇ ਮਾਸਟਰਾਂ 'ਚ ਜੀ, ਇੱਥੇ ਪੁਲਿਸ 'ਚ ਜੀ, ਪਤਾ ਨਹੀਂ ਕਿਤੇ ਕਿਤੇ 'ਚ ਰਾਜਸਥਾਨ ਤੇ ਯੂਪੀ, ਹਰਿਆਣਾ, ਹਿਮਾਚਲ ਤੋਂ ਲਿਆ ਕੇ, ਦਿੱਲੀ ਤੋਂ ਲਿਆ ਕੇ ਭਰਤੀਆਂ ਕਰ ਲਈਆਂ। ਤੇ ਹੁਣ ਆ ਬਚਿਆ ਸੀ ਕੰਮ, ਇਸ ਕੰਮ ਲਈ ਵੀ ਕਹਿੰਦੇ ਜੀ ਪ੍ਰਾਈਵੇਟ ਏਜੰਸੀ ਆ, ਤੇ ਚਰਚੇ ਇਹ ਨੇ ਕਿ ਪ੍ਰਾਈਵੇਟ ਏਜੰਸੀ ਜੀ ਜਮਨਾ ਪਾਰ ਵਾਲੀ ਆ। ਠੀਕ ਹੈ।
ਤੇ ਇਹ ਚਰਚੇ ਨੇ ਕਿ ਪ੍ਰਾਈਵੇਟ ਏਜੰਸੀ ਦਾ ਕੰਟਰੋਲ ਦਿੱਲੀ ਵਾਲਿਆਂ ਕੋਲ ਹੈ ਹੂੰ, ਹੂੰ, ਔਰ ਦਿੱਲੀ ਵਾਲਿਆਂ ਦੇ ਚਹੇਤੇ ਪੰਜਾਬ ਦੇ ਸਕੂਲਾਂ ਦੇ ਹੁਣ ਪ੍ਰਬੰਧਕ ਲੱਗਣਗੇ ਤੇ ਉਹ ਹੂੰ, ਪ੍ਰਬੰਧਕ ਬੂਹਾ ਖੋਲ ਕੇ ਪ੍ਰਿੰਸੀਪਲ ਦੇ ਕਮਰੇ 'ਚ ਅੱਜ ਦੀ ਤਰੀਕ 'ਚ ਨਾ ਹੂੰ, ਹੂੰ, ਪੰਜਾਬ ਦੇ ਮੁੱਖ ਮੰਤਰੀ ਨਾਲ, ਜੀ, ਪੰਜਾਬ ਦੇ ਮੰਤਰੀ ਨਾਲ, ਹੂੰ, ਪੰਜਾਬ ਦੇ ਐਮਐਲਏਆਂ ਨਾਲ ਦਿੱਲੀ ਦੇ ਪ੍ਰਬੰਧਕ ਲੱਗੇ ਹੋਏ ਨੇ ਠੀਕ ਹੈ ਜੀ, ਕਿ ਉਸੇ ਤਰ੍ਹਾਂ ਪੰਜਾਬ ਦੇ ਪ੍ਰਿੰਸੀਪਲਾਂ ਤੇ ਸਕੂਲਾਂ ਦੇ ਉੱਤੇ ਦਿੱਲੀ ਦੇ ਪ੍ਰਬੰਧਕ ਤਾਂ ਨਹੀਂ ਲਾਏ ਜਾ ਰਹੇ ਹੂੰ, ਕਿ ਸਾਰਾ ਕੰਟਰੋਲ ਸਕੂਲਾਂ ਦਾ ਸਰਕਾਰੀ ਨੁਮਾਇੰਦੇ ਜਿਹੜੇ ਪੜ੍ਹ ਲਿਖ ਕੇ ਸਹੁਦਿਆਂ ਤੇ ਆਏ ਉਹਨਾਂ ਤੋਂ ਖੋ ਕੇ ਇੱਕ ਪ੍ਰਾਈਵੇਟ ਬੰਦੇ ਨੂੰ ਦੇ ਦੇਣਾ ਹੂੰ, ਪ੍ਰਿੰਸੀਪਲ ਸਿਰਫ ਦਸਤਖਤ ਕਰਨ ਨੂੰ ਰਹਿ ਜਾਊਗਾ, ਹਰਾ ਪੈਨ ਐ ਚੱਲੂਗਾ। ਜੀ, ਬਿਲਕੁਲ, ਇਹ ਵੀ ਇੱਕ ਫਿਕਰ ਹੈ। ਕਾਰਨ ਹੂੰ, ਸਕੂਲ ਦੀ ਇਮਾਰਤ ਬਣਨੀ, ਸਕੂਲ ਦੇ ਕੋਈ ਖਰੀਦੋ ਫਰੋਖਤ ਹੋਣੀ, ਸਕੂਲ ਦੇ ਲਈ ਕੋਈ ਸਮਾਨ ਆਉਣਾ, ਮਿਡ ਡੇ ਮੀਲ ਦਾ ਹਿਸਾਬ ਕਿਤਾਬ, ਬਿਲਕੁਲ ਮਾਸਟਰਾਂ ਨੂੰ ਮੁਕਤੀ ਮਿਲੂਗੀ। ਚਾਹੀਦੀ ਹੈ ਕਿ ਪੜ੍ਹਾਈ ਦੇ ਖੇਤਰ ਦੇ ਵਿੱਚ ਉਹ ਆਪਣਾ ਪੂਰਾ ਯੋਗਦਾਨ ਦੇ ਸਕਣ, ਉਹਦੇ ਲਈ ਉਹਨਾਂ ਨੂੰ ਮੁਕਤੀ ਮਿਲੇ। ਹੂੰ, ਪਰ ਪ੍ਰਿੰਸੀਪਲ ਦੇ ਧਿਆਨ ਚ ਤਾਂ ਨਿਕਲ ਕੇ ਜਾਵੇ ਸਾਰਾ ਕੁਝ ਹਾਂ, ਬਿਲਕੁਲ, ਕਿ ਇਹ ਪ੍ਰਿੰਸੀਪਲ ਨੂੰ ਸਕੂਲ ਦੇ ਕਲਰਕ ਨੂੰ ਲਾਂਭੇ ਕਰਕੇ ਸਿੱਧਾ ਹੀ ਪਰ ਸਰਕਾਰ ਨਾਲ ਤਾਲਮੇਲ ਪ੍ਰਾਈਵੇਟ ਏਜੰਸੀ ਦਾ ਤੇ ਪ੍ਰਾਈਵੇਟ ਏਜੰਸੀ ਨਾਲ ਤਾਲਮੇਲ ਉਹਨਾਂ ਦੇ ਇੱਕ ਫਿਲੇ ਦਾ। ਹਾਂਜੀ, ਹਾਂਜੀ, ਸੋ ਇਹੀ ਏਜੰਸੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੂਹਰੇ ਦੋ ਗਾਰਡ ਰੱਖ ਰਹੀ ਆ, ਹੂੰ, ਇਹੀ ਪ੍ਰਾਈਵੇਟ ਏਜੰਸੀ ਸਕੂਲ ਮੈਨੇਜਰ ਰੱਖ ਰਹੀ ਆ। ਹੂੰ, ਹੂੰ, ਸਰਕਾਰ ਤੋਂ ਕਿੰਨਾ ਪੈਸਾ ਆਉਣਾ ਤੇ ਹੂੰ, ਕਿੰਨੀਆਂ ਤਨਖਾਹਾਂ ਅੱਗੇ ਦਿੱਤੀਆਂ ਜਾਣੀਆਂ ਇਹ ਵੀ ਰੌਲਾ ਪੈਣ ਲੱਗਾ ਕਿ ਕਮਿਸ਼ਨ ਦਾ ਖੇਡ ਹੈ ਵੀ। ਅੱਛਾ ਜੀ, ਸੋ ਇਹ ਵਿਦਿਆ ਵਿਚਾਰੀ ਪਰਉਪਕਾਰੀ ਕਿਹਦਾ ਪਰਉਪਕਾਰ ਕਰੂਗੀ, ਹੁਣ ਇਹ ਪ੍ਰਾਈਵੇਟ ਏਜੰਸੀਆਂ ਵੀ ਤਾਰੇ ਹੋ ਵਿਦਿਆ। ਸੋ ਇਸ ਸਥਿਤੀ 'ਚ ਲਿਆ ਕੇ ਖੜਾ ਕਰਤਾ ਪੰਜਾਬ ਨੂੰ ਜੀ। ਬੜੀ ਦੁਬਿਧਾ ਵਾਲੀ ਸਥਿਤੀ ਹੈ ਸ਼ਰਮਾ ਜੀ। ਦੇਖੋ, ਸਰਮਾਇਆ ਪੰਜਾਬ ਦਾ, ਖਜ਼ਾਨਾ ਪੰਜਾਬ ਦਾ, ਫੈਸਲੇ ਤੇ ਸਾਰਾ ਕੁਛ ਉਹ ਉੱਤੋਂ ਕਰੀ ਜਾਂਦੇ। ਇਹ ਤਾਂ ਮਤਲਬ ਪੰਜਾਬ ਸਰਕਾਰ ਨੂੰ ਬਾਈਪਾਸ ਕਰਨ ਵਾਲੀ ਗੱਲ ਹੋ ਗਈ, ਇੱਥੋਂ ਦੇ ਬਿਲਕੁਲ ਢਾਂਚੇ ਨੂੰ ਵੀ। ਬਿਲਕੁਲ ਬਿਲਕੁਲ ਬਾਈਪਾਸ। ਹਾਂਜੀ।